ਕੁਵੈਤ ਨੇ ਜਿਹੜਾ ਈਰਾਨ ਦੇ ਉੱਤੇ ਜਿਹੜਾ ਉਹਨੂੰ ਅਕਿਊਜ਼ ਕੀਤਾ ਆ ਵੀ ਉਹਨਾਂ ਦੇ 4 ਇਸਲਾਮਿਕ ਰੈਵੋਲੂਸ਼ਨਰੀ ਗਾਰਡ ਜੋ ਆ ਉਹ ਇਨਫਿਲਟਰੇਟ ਕੀਤੇ ਹੈਗੇ ਆ ਉਹਨਾਂ ਦੇ ਮੁਲਕ ਦੇ ਵਿੱਚ, ਜੋ ਉਹਨਾਂ ਦਾ ਬੋਵੀਅਨ ਆਈਲੈਂਡ ਹੈਗਾ ਆ। ਉਹਨਾਂ ਨੇ 4 ਜਾਣਿਆਂ ਨੂੰ ਅਰੈਸਟ ਕਰ ਲਿਆ ਤੇ ਇੰਟੀਰੀਅਰ ਮਿਨਿਸਟਰੀ ਇਹ ਕਹਿ ਰਹੀ ਆ, ਸੋਸ਼ਲ ਮੀਡੀਆ ਤੇ ਵੀ ਉਹ ਪਾ ਰਹੇ ਆ, ਤੇ 2 ਜਾਣੇ ਕਹਿੰਦੇ 4 ਜਾਣੇ ਸੀ, 2 ਜਾਣੇ ਭੱਜ ਗਏ, 2 ਜਾਣਿਆਂ ਨੂੰ ਜਿਹੜਾ ਅਰੈਸਟ ਕਰ ਲਿਆ, ਪਰ ਇਰਾਨ ਵਾਲੇ ਇਹਦੇ ਬਾਰੇ ਕੁਝ ਨਹੀਂ ਦੱਸ ਰਹੇ ਹੈਗੇ। ਦੂਸਰੇ ਪਾਸੇ ਇਰਾਨ ਅੱਜ ਸ਼ਾਇਦ ਪ੍ਰੈਜ਼ੀਡੈਂਟ ਟਰੰਪ ਹੋਣੀ ਜਾਣਾ ਹੈਗਾ ਆ ਚਾਈਨਾ ਨੂੰ, ਤੇ ਇਰਾਨ ਦੇ ਇਨਵੈਸਟਰ ਜੋ ਚਾਈਨਾ ਨੂੰ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਚਾਈਨਾ ਵਾਲਿਆਂ ਨੂੰ ਜਿਹੜੀਆਂ ਤਹਿਰਾਨ ਦੀਆਂ ਇਰਾਨ ਦੀਆਂ ਮੰਗਾਂ ਹੈਗੀਆਂ ਆ ਉਹ ਮੇਜਰ ਪਾਵਰਸ ਨੂੰ ਦੱਸ ਦੇਣੀਆਂ ਚਾਹੀਦੀਆਂ ਹੈਗੀਆਂ। ਅਮਰੀਕਾ ਨੂੰ ਵੀ ਉਹ ਦੱਸ ਦੇਣ ਵੀ ਸਾਡੀ ਆਹ ਮੰਗ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸਟੇਟ ਆਫ ਹਾਰਮੋਜ਼ ਆ ਅਸੀਂ ਖੋਲਾਂਗੇ, ਪਰ ਸਾਡੇ ਤੇ ਜਿਹੜੇ ਬੰਦ ਕੀਤਾ ਪਿਆ ਅਮਰੀਕਾ ਵਾਲਿਆਂ ਨੇ ਜਿਹੜੇ ਸਾਡੇ ਪੋਰਟਸ ਆ ਉਹ ਇਮੀਡੀਏਟਲੀ ਖੋਲੇ ਜਾਣ। ਇਰਾਨ ਦੀ ਸਟੇਟ ਨਿਊਜ਼ ਏਜੰਸੀ ਨੇ ਇਹ ਕਿਹਾ, ਉਹਨਾਂ ਦਾ ਜਿਹੜਾ ਅੰਬੈਸਡਰ ਐਬਦੁਲ ਰਾਜ਼ ਰਹਿਮਾਨੀ ਫਜ਼ਲੀ ਹੈਗਾ, ਤੇ ਉਹ ਕਹਿੰਦੇ ਵੀ ਅਸੀਂ ਕੋਈ ਵੀ ਜਿਹੜੀ ਡੀਲ ਆ ਉਹ ਲੈਣ ਦੇ ਲਈ ਤਿਆਰ ਆ, ਬਣਾਉਣ ਦੇ ਲਈ ਤਿਆਰ ਆ, ਐਜ਼ ਲੌਂਗ ਐਜ਼ ਪਰਮਾਨੈਂਟ ਬੰਦ ਹੋਣੀ ਚਾਹੀਦੀ ਹੈ ਜੰਗ, ਤੇ ਯੂਐਸ ਦਾ ਜਿਹੜਾ ਬਲੋਕੇਡ ਆ ਇਰਾਨੀਅਨ ਪੋਰਟਸ ਦਾ ਉਹ ਇਮੀਡੀਏਟਲੀ ਚੱਕਣਾ ਚਾਹੀਦਾ ਹੈਗਾ। ਸੋ ਉਹ ਕਹਿੰਦੇ ਵੀ ਲੌਂਗ ਟਰਮ ਸਾਡਾ ਰਿਲੇਸ਼ਨ ਆ ਚਾਈਨਾ ਦੇ ਨਾਲ, ਤੇ ਚਾਈਨਾ ਜਿਹੜਾ ਸਾਡਾ ਸਾਥ ਦੇ ਰਿਹਾ ਹੈਗਾ ਆ। ਲੈਬਨੀਜ਼ ਤੇ ਇਜ਼ਰਾਈਲੀ ਜਿਹੜੇ ਇਨਵੋਇਸ ਆ ਉਹ ਯੂਐਸਏ ਦੇ ਵਿੱਚ ਹਜੇ ਫੇਰ ਗੱਲਬਾਤ ਕਰ ਰਹੇ ਆ, ਇਸ ਵੀਕ ਫੇਰ ਉਹਨਾਂ ਦੀ ਜਿਹੜੀ ਗੱਲਬਾਤ ਹੋਣੀ ਆ। ਹੈਜ਼ਬੁੱਲਾ ਦਾ ਲੀਡਰ ਨਾਈਮ ਕੌਸਿਮ ਉਹਨਾਂ ਨੇ ਜਿਹੜੀ ਆ ਉਹ ਮੰਗ ਨੂੰ ਠੁਕਰਾ ਦਿੱਤਾ, ਜਿਹਦੇ ਵਿੱਚ ਇਹ ਕਿਹਾ ਗਿਆ ਆ ਵੀ ਉਹ ਡਿਸਆਰਮ ਕਰਨ ਆਪਣੇ ਆਪ ਨੂੰ, ਸੋ ਆਪਣੇ ਕੋਲ ਹਥਿਆਰ ਵਗੈਰਾ ਨਾ ਰੱਖਣ। ਸੋ ਉਹ ਕਹਿੰਦੇ ਵੀ ਇਹ ਸਾਡਾ ਲੈਬਨਾਨ ਦਾ ਸਾਡਾ ਇੰਟਰਨਲ ਮੈਟਰ ਆ, ਅਸੀਂ ਆਪਾਂ ਹਥਿਆਰ ਕਿੱਦਾਂ ਜਿਹੜੇ ਰੱਖ ਸਕਦੇ ਹੈਗੇ ਆ। ਸੋ ਇਹਦਾ ਅਸਰ ਜਿਹੜਾ ਆ ਵਾਰ ਦਾ ਹੁਣ ਦੇਖ ਹੀ ਲਿਆ ਆਪਾਂ, ਬਹੁਤ ਜ਼ਿਆਦਾ ਪੈ ਰਿਹਾ ਹੈਗਾ। ਇਨਫਲੇਸ਼ਨ ਦੀ ਆਪਾਂ ਡਿਸਕਸ ਕਰ ਹੀ ਲਿਆ ਹੈਗਾ। ਇਬਰਾਹਿਮ ਰਾਜ਼ਾਈ ਕਰਕੇ ਸਪੋਕਸਮੈਨ ਹੈ ਇਰਾਨ ਦੇ ਪਾਰਲੀਮੈਂਟਰੀ ਨੈਸ਼ਨਲ ਸਿਕਿਉਰਿਟੀ ਕਮੇਟੀ ਦੇ, ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜਾ ਯੂਰੇਨੀਅਮ ਆ ਉਸ ਨੂੰ 90% ਪਿਊਰਿਟੀ ਤੇ ਇਨਰਿਚ ਕਰਨ ਦੀ ਸੋਚ ਰਹੇ ਹੈਗੇ ਆ। ਸੋ ਇਹ ਜਿਹੜਾ ਲੈਵਲ ਆ ਇਹ ਵੈਪਨ ਗ੍ਰੇਡ ਕਰਕੇ ਇਸ ਨੂੰ ਗਿਣਿਆ ਜਾਂਦਾ ਹੈਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਸਾਰਾ ਕੁਝ ਰਿਜੈਕਟ ਕਰ ਦਿੱਤਾ ਹੈਗਾ। ਟਰੰਪ ਹੋਣੀ ਹੁਣ ਇਹ ਵੀ ਇੱਕ ਬਿਆਨ ਦੇ ਕੇ ਕਸੂਤੇ ਫਸ ਗਿਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਫੈਡਰਲ ਗੈਸ ਟੈਕਸ ਨੈਕਸਟ ਫਾਲ ਤੱਕ ਮੈਂ ਰੈਡੀ ਆ ਵੀ ਇਸ ਨੂੰ ਜਿਹੜਾ ਆ ਹਟਾ ਦਿੱਤਾ ਜਾਵੇ, ਪਰ ਪਾਵਰ ਉਹਨਾਂ ਕੋਲ ਕੋਈ ਨਹੀਂ, ਤੇ ਉਹ ਕਿਉਂਕਿ ਕਾਂਗਰਸ ਨੇ ਕਰਨਾ ਹੈਗਾ ਆ, ਤੇ ਕਹਿੰਦੇ ਵੀ ਵੀ ਆਰ ਗੋਇੰਗ ਟੂ ਟੇਕ ਆਫ ਦ ਗੈਸ ਟੈਕਸ ਫॉर ਅ ਪੀਰੀਅਡ ਆਫ ਟਾਈਮ, ਤੇ ਜਦੋਂ ਗੈਸ ਦੀਆਂ ਪ੍ਰਾਈਸਿਸ ਥੱਲੇ ਚੱਲ ਜਾਣ ਤੇ ਉਸ ਟਾਈਮ ਦੇ ਉੱਤੇ ਫੇਰ ਅਸੀਂ ਜਿਹੜਾ ਗੈਸ ਟੈਕਸ ਲਾ ਦੇਵਾਂਗੇ।